ਦਰਸ਼ਕੋ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ 1966 ਚ ਅੱਜ ਦੇ ਦਿਨ ਨੰਦ ਲਾਲ ਨੂਰਪੁਰੀ ਨੇ ਖੁਦਕਸ਼ੀ ਕਰਕੇ ਆਪਣੇ ਜੀਵਨ ਦਾ ਅੰਤ ਕੀਤਾ। ਇਹ ਬਹੁਤ ਹੀ ਬਲੈਸਡ ਪੰਜਾਬੀ ਲੇਖਕ ਰਹੇ ਨੇ ਔਰ ਅੱਜ ਵੀ ਜਿਹੜੇ ਇਹਨਾਂ ਦੇ ਖਾਸ ਤੌਰ ਤੇ ਪੰਜਾਬੀ ਸੱਭਿਆਚਾਰ ਦੇ ਹਵਾਲੇ ਨਾਲ ਵੀ, ਪਰ ਇਹਨਾਂ ਦੇ ਉਹ ਜਿਹੇ ਗੀਤ ਕਿ ਚੁੰਮ ਚੁੰਮ ਰੱਖੋ ਨੀ ਇਹ ਕਲਗੀ ਝੁਝਾਰ ਦੀ, ਸੋ ਇਸ ਕਿਸਮ ਦੇ ਬੜੇ ਪੋਪੂਲਰ ਹੋਏ। ਪਰ ਅਖੀਰ ਗਰੀਬੀ ਦੇ ਦੁੱਖੋਂ ਨੰਦ ਲਾਲ ਨੂਰਪੁਰੀ ਨੇ ਆਪਣੀ ਜੀਵਨ ਦਾ ਅੰਤ ਕੀਤਾ ਜੀ। 1984 ਚ ਰਮੇਸ਼ ਦੇ ਕਤਲ ਤੋਂ ਬਾਅਦ ਜਿਹੜਾ ਕਿ ਹਿੰਦ ਸਮਾਚਾਰ ਦਾ ਐਡੀਟਰ ਸੀ, ਅੱਜ ਦੇ ਦਿਨ ਜਦੋਂ ਇੱਕ ਉਹਨਾਂ ਨੇ ਪ੍ਰੋਟੈਸਟ ਜਲੂਸ ਜਲੰਧਰ ਦੇ ਹਿੰਦੂਆਂ ਨੇ ਕੱਢਿਆ ਤੇ ਫਿਰ ਉਹਨਾਂ ਨੇ ਸਿੱਖਾਂ ਦੇ ਹਮਲੇ ਵੀ ਕੀਤੇ। 20 ਤੋਂ ਜ਼ਿਆਦਾ ਸਿੱਖ ਦੁਕਾਨਾਂ ਨੂੰ ਸਾੜਿਆ। ਪੁਲਿਸ ਜਿਹੜੀ ਹੈ ਉਹ ਮੂਕ ਦਰਸ਼ਕ ਬਣੀ ਹੋਈ ਸੀ। 1988 ਚ ਬਲੈਕ ਥੰਡਰ ਦੇ ਨਾਂ ਥੱਲੇ ਉਹਨਾਂ ਨੇ ਦਰਬਾਰ ਸਾਹਿਬ ਤੇ ਪੂਰਾ ਆਪਰੇਸ਼ਨ ਕੀਤਾ। ਚੌਥਾ ਦਿਨ ਹੈ। ਅਸੀਂ ਇਹਦੇ ਬਾਰੇ ਡੀਟੇਲ ਚ ਆਉਣ ਵਾਲੇ ਪ੍ਰੋਗਰਾਮਾਂ 'ਚ ਗੱਲ ਕਰਾਂਗੇ ਕਿ ਵੀ ਕਿਵੇਂ ਏਜੰਸੀਆਂ ਦਾ ਆਪਰੇਸ਼ਨ ਸੀ ਔਰ ਜੂਨ 84 ਦੇ ਹਮਲੇ ਨੂੰ ਜਸਟੀਫਾਈ ਕਰਨ ਲਈ ਸੀ। 2007 ਚ ਅੱਜ ਦੇ ਦਿਨ ਹੀ ਅਜੀਤ ਅਖਬਾਰ ਨੇ ਸੌਦਾ ਸਾਧ ਦਾ ਉਹ ਪੂਰਾ ਇਸ਼ਤਿਹਾਰ ਛਾਪਿਆ, ਜਿਹਦੇ 'ਚ ਉਹ 10ਵੇਂ ਪਾਤਸ਼ਾਹ ਦੀ ਪੋਸ਼ਾਕ ਪਹਿਨ ਕੇ ਉਹ ਜਾਮੇ ਇਨਸਾਨ ਦੇ ਨਾਂ ਥੱਲੇ ਅੰਮ੍ਰਿਤ ਛਕਾਉਣ ਦੀ ਨਕਲ ਕਰ ਰਹੇ। ਔਰ ਸ਼ਸ਼ੀ ਕਾਂਤ ਨੇ ਬਾਅਦ ਦੇ ਵਿੱਚ ਇਨਕਸ਼ਾਫ ਕੀਤਾ ਸੀ ਕਿ ਇਹ ਅਸੀਂ ਸੁਖਬੀਰ ਬਾਦਲ ਦੇ ਕਹਿਣ ਤੇ ਇਹ ਸਾਰੀ ਕਾਰਵਾਈ ਕੀਤੀ ਸੀ ਔਰ ਅਜੀਤ ਅਖਬਾਰ 'ਚ ਵੀ 2 ਲੱਖ ਰੁਪਈਆ ਦੇ ਕੇ ਇਹਨੂੰ ਛਪਵਾਇਆ ਸੀ। ਸੋ ਇਹ ਵੀ ਬਾਦਲ ਕਿਆਂ ਦੀ ਕਰਤੂਤ ਸੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1110 ਚ ਕਰੂਸੇਡਰਸ ਨੇ ਬੈਰੂਤ ਦੇ ਤੱਕ ਆਪਣੀ ਪਹੁੰਚ ਬਣਾਈ ਔਰ ਉੱਥੇ ਬੜਾ ਖੂਨ ਖਰਾਬਾ ਕੀਤਾ ਜੀ। ਮੈਰੀ ਕੁਈਨ ਜਿਹੜੀ ਹੈ ਉਹ ਸਕਾਟਲੈਂਡ ਦੀ, ਉਹ ਹਾਰੀ ਅੱਜ ਦੇ ਦਿਨ, ਪਰ ਅੱਜ ਕਿਵੇਂ 4 ਸਦੀਆਂ ਬਾਅਦ ਸਕਾਟਿਸ਼ ਨੈਸ਼ਨਲਿਸਟ ਪਾਰਟੀ ਨੇ ਵਾਪਸ ਸਕਾਟਸ ਦੇ ਡ੍ਰੀਮ ਨੂੰ ਜਿਉਂਦਿਆਂ ਕਰ ਦਿੱਤੇ। 1607 ਚ ਇੰਗਲਿਸ਼ ਬਸਤੀਵਾਦੀ ਜਿਹੜੇ ਨੇ ਜੇਮਸ ਰਿਵਰ ਵਰਜੀਨੀਆ, ਉਹਨਾਂ ਨੇ ਆਪਣਾ ਟਿਕਾਣਾ ਬਣਾਇਆ। 1846 ਚ ਅੱਜ ਦੇ ਦਿਨ ਅਮਰੀਕਾ ਨੇ ਮੈਕਸੀਕੋ ਦੇ ਖਿਲਾਫ ਜੰਗ ਦਾ ਐਲਾਨ ਕੀਤਾ। 1888 ਚ ਪ੍ਰਿੰਸੈਸ ਇਜ਼ਾਬੈਲ ਬ੍ਰਾਜ਼ੀਲ ਦੀ, ਉਹਨੇ ਸਲੇਵਰੀ ਐਂਡ ਕੀਤੀ। 1916 ਚ ਅੱਜ ਦਾ ਦਿਨ ਜਿਹੜਾ ਨੇਟਿਵ ਅਮਰੀਕਨ ਡੇ ਦੇ ਤੌਰ ਤੇ ਮਨਾਉਣਾ ਸ਼ੁਰੂ ਹੋਇਆ। 1940 ਚ ਚਰਚਲ ਨੇ, ਜਦੋਂ ਕਿ ਇੰਗਲਿਸ਼ ਲੜ ਰਹੇ ਸੀ ਜਰਮਨ ਨਾਲ ਔਰ ਬਹੁਤ ਬੁਰੀ ਤਰ੍ਹਾਂ ਹਾਰ ਰਹੇ ਸੀ ਕਈ ਥਾਂ ਤੇ ਚਰਚਲ ਦਾ ਬਿਆਨ ਸੀ ਕਿ ਆਈ ਹੈਵ ਨਥਿੰਗ ਟੂ ਆਫਰ ਬਟ ਬਲੱਡ, ਟੋਇਲ, ਟੀਅਰਸ ਐਂਡ ਸਵੈਟ, ਕਿ ਮੇਰੇ ਕੋਲ ਤੁਹਾਨੂੰ ਦੇਣ ਨੂੰ ਕੁਛ ਨਹੀਂ ਹੈ, ਖੂਨ ਹੈ, ਅਥਰੂ ਨੇ, ਪਸੀਨਾ ਔਰ ਯਤਨ ਹੈ। ਔਰ 1958 ਚ ਰਾਇਟਰਸ ਨੇ US ਵਾਈਸ ਪ੍ਰੈਜ਼ੀਡੈਂਟ ਨਿਕਸਨ, ਵੈਨਜ਼ੂਏਲਾ ਸੀ ਜਾ ਰਿਹਾ, ਉਸ ਦੇ ਉੱਤੇ ਜਿਹੜਾ ਉਹਦੀ ਕਾਰ ਤੇ ਹਮਲਾ ਕੀਤਾ। ਔਰ 1981 ਚ ਅੱਜ ਦੇ ਦਿਨ ਪੋਪ ਜੌਨ ਪੌਲ II ਜਿਹੜਾ ਹੈ ਉਹ ਸੇਂਟ ਪੀਟਰ ਸਕੁਆਇਰ ਦੇ ਵਿੱਚ ਇੱਕ ਟਰਕੀ ਦੇ ਰਹਿਣ ਵਾਲੇ ਬੰਦੇ ਨੇ ਉਸ ਤੇ ਹਮਲਾ ਕਰਕੇ ਉਹਨੂੰ ਗੰਭੀਰ ਜ਼ਖਮੀ ਕੀਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਕਬੀਰ ਸਾਹਿਬ ਦਾ ਸ਼ਬਦ ਗੌੜੀ ਕਬੀਰ ਜੀ ਦਾ ਚੁਣਿਆ। ਜੋਤ ਕੀ ਜਾਤ, ਜਾਤ ਕੀ ਜੋਤੀ, ਤਿਤ ਲਾਗੇ ਕੰਚੂਆ ਫਲ ਮੋਤੀ, ਕਵਨ ਸੋ ਘਰ ਜੋ ਨਿਰਭਉ ਕਹੀਏ, ਭਉ ਭੱਜ ਜਾਏ ਅਭੈ ਹੋਏ ਰਹੀਏ, ਤਟ ਤੀਰਥ ਨਹੀਂ ਮਨ ਪਤਿਆਓ, ਚਾਰ ਅਚਾਰ ਰਹੇ ਉਰ ਜਾਏ, ਤਟ ਤੀਰਥ ਨਹੀਂ ਮਨ ਪਤਿਆਏ, ਚਾਰ ਅਚਾਰ ਰਹੇ ਉਰ ਜਾਏ, ਪਾਪ ਪੁੰਨ ਦੋਏ ਏਕ ਸਮਾਨ, ਨਿਜ ਘਰ ਪਾਰਸ ਤਜੋ ਗੁਣ ਆਨ, ਕਬੀਰ ਨਿਰਗੁਣ ਨਾਮ ਨ ਰੋਸ, ਇਸ ਪਰਚਾਏ ਪਰਚਰੋ ਇਸ। ਸੋ ਬੜਾ ਸਾਫ਼ ਲੈਂਗੁਏਜ ਦੇ ਵਿੱਚ, ਬੜੇ ਆਮ ਸਮਝ ਗੋਚਰੇ ਆਉਣ ਵਾਲੀ ਲੈਂਗੁਏਜ ਕਬੀਰ ਸਾਹਿਬ ਫਰਮਾਉਂਦੇ ਨੇ ਜੀ ਕਿ ਸਾਰੀ ਜਿਹੜੀ ਕ੍ਰੀਏਸ਼ਨ ਹੈ ਉਸ ਜੋਤ ਚੋਂ ਹੈ, ਏਕ ਨੂਰ ਤੇ ਸਭ ਜਗ ਉਪਜਿਆ। ਇਹ ਵੀ ਕਬੀਰ ਸਾਹਿਬ ਦਾ ਸ਼ਬਦ ਹੈ ਜੀ। ਜੋਤ ਕੀ ਜਾਤ, ਕਿਉਂਕਿ ਉਸ ਨੂਰ ਨੇ ਪੈਦਾ ਕੀਤਾ ਹੈ, ਤੇ ਜਾਤ ਕੀ ਜੋਤ, ਇਸ ਲਈ ਉਸ ਕ੍ਰੀਏਸ਼ਨ ਦੇ ਵਿੱਚ ਉਹ ਜੋਤ ਹੈ, ਨਿਰੰਕਾਰ ਹੈ, ਖਾਲਕ, ਖਲਕ ਖਲਕ ਮੈਂ ਖਾਲਕ। ਤਿਤ ਲਾਗੇ ਕੰਚੂਆ ਫਲ ਮੋਤੀ, ਪਰ ਇਸ ਦੁਨੀਆ ਦੇ ਵਿੱਚ 2 ਕਿਸਮ ਦੇ ਇਨਸਾਨ ਨੇ। ਇੱਕ ਤਾਂ ਨੇ ਜਿਹੜੇ ਸ਼ੀਸ਼ੇ ਵਾਂਗ ਝੂਠੇ ਲਿਸ਼ਕਦੇ ਨੇ ਪਰ ਵਿੱਚੋਂ ਟੁੱਟਣ ਵਾਲੇ ਨੇ, ਮਾਇਆ ਨਾਲ ਜੁੜੇ ਹੋਏ। ਮੋਤੀ ਨੇ ਪਰਲ। ਇੱਕ ਇਸੇ ਕ੍ਰੀਏਸ਼ਨ ਜਿਹੜੀ ਜੋਤ ਹੈ ਉਹਦੇ 'ਚ ਇੱਕ ਕੰਚੂਆ ਫਲ ਹੈ, ਸ਼ੀਸ਼ੇ ਦੇ ਵਰਗੇ ਬਲੌਰ ਨੇ, ਇੱਕ ਜਿਹੜੇ ਨੇ ਮੋਤੀਆਂ ਵਰਗੇ ਨੇ। ਕਵਨ ਸੋ ਘਰ ਜੋ ਨਿਰਭਉ ਕਹੀਏ, ਪਰ ਉਹ ਕਿਹੜੀ ਥਾਂ ਹੈ ਜਿੱਥੇ ਅਸੀਂ ਕਹਿ ਸਕਦੇ ਹਾਂ ਕਿ ਨਿਰਭਉ ਦਾ ਵਾਸ ਹੈ, ਜਿਹੜਾ ਕਿਸੇ ਭੈ ਦੇ ਵਿੱਚ ਨਹੀਂ ਆਉਂਦਾ। ਭਉ ਭੱਜ ਜਾਏ ਅਭੈ ਹੋਏ ਰਹੀਏ, ਜੇ ਨਿਰੰਕਾਰ ਦੇ ਨਾਲ ਸਾਡੀ ਸੁਰਤ ਪਿਆਰ ਹੋਏਗਾ,
ਡਰ ਦੌੜ ਜਾਏਗਾ ਤੇ ਅਸੀਂ ਵੀ ਅਭੈ ਹੁੰਦਾ, ਬਿਨਾਂ ਡਰ ਤੋਂ ਅਸੀਂ ਰਹਿ ਸਕਦੇ ਹਾਂ। ਜੀ ਤਟ ਤੀਰਥ ਨਹੀਂ ਮਨ ਪਤੀ ਆਏ। ਤਟ ਤੀਰਥ ਹੁੰਦਾ ਤੀਰਥਾਂ ਦੇ ਕੰਢੇ ਤੇ ਕਿਨਾਰਾ, ਉੱਥੇ ਜਾ ਕੇ ਮਨ ਜਿਹੜਾ ਹੈ ਉਹ ਜੁੜਦਾ ਨਹੀਂ ਹੈ, ਲੱਗਦਾ ਨਹੀਂ ਹੈ। ਚਾਰ ਅਚਾਰ ਰਹੇ ਔਰ ਜਾਏ। ਉੱਥੇ ਤੀਰਥਾਂ ਤੇ ਜਾ ਕੇ ਤੁਸੀਂ ਇਸ ਗੱਲ 'ਚ ਉਲਝ ਜਾਂਦੇ ਹੋ ਕਿ ਕੀ ਠੀਕ ਹੈ ਕੀ ਗਲਤ ਹੈ। ਪਾਪ ਪੁੰਨ ਦੋਏ ਇੱਕ ਸਮਾਨ, ਕਿ ਪਾਪ ਪੁੰਨ ਵੀ ਇਹਨਾਂ ਦੀਆਂ ਹੀ ਬਣਾਈਆਂ ਹੋਈਆਂ ਡੈਫੀਨੇਸ਼ਨਾਂ ਨੇ ਪੰਡਤਾਂ ਦੀਆਂ, ਕਿਉਂਕਿ ਪਾਪ ਪੁੰਨ ਦੋਏ ਇੱਕ ਸਮਾਨ ਨਿਜ ਘਰ ਪਾਰਸ ਤਜੋ ਗੁਣ ਆਨ, ਕਿ ਅੰਦਰ ਤੁਹਾਡੇ ਪਾਰਸ ਹੈ। ਪਾਰਸ ਬਾਰੇ ਇੱਕ ਮੈਟਾਫਰ ਹੈ ਕਿ ਜਿਸ ਚੀਜ਼ ਨੂੰ ਪਾਰਸ ਲੱਗ ਜਾਏ ਲੋਹੇ ਨੂੰ, ਉਹ ਸੋਨਾ ਬਣ ਜਾਂਦਾ। ਤਾਂ ਕਬੀਰ ਸਾਹਿਬ ਕਹਿੰਦੇ ਨੇ ਪਾਰਸ ਤਾਂ ਤੁਹਾਡੇ ਅੰਦਰ ਹੈ ਜੀ, ਔਰ ਜਿੱਥੇ ਤੁਹਾਡੇ ਅੰਦਰ ਜੇ ਨਿਰੰਕਾਰ ਵਸ ਗਿਆ ਤੇ ਫਿਰ ਤੁਹਾਨੂੰ ਬਾਕੀ ਸਾਰੀਆਂ ਗੱਲਾਂ ਛੱਡ ਦਿਓਗੇ। ਤੇ ਅਖੀਰ 'ਚ ਉਹਨਾਂ ਨੇ ਕਿਹਾ ਕਬੀਰ ਨਿਰਗੁਣ ਨਾਮ ਨਾ ਰੋਸ, ਇਸ ਪਰਚਾਏ ਪਰਚਰੋ ਇਸ, ਕਿ ਉਹ ਕਬੀਰ ਤੂੰ ਵਰਥਲੈਸ ਮੋਰਟਲ ਨਾ ਬਣ, ਤੂੰ ਇਨਾ ਅਕਿਰਤ ਕਾਣ ਨਾ ਬਣ, ਨਾਮ ਤੋਂ ਨਾ ਟੁੱਟ, ਇਸ ਪਰਚਾਏ ਪਰਚਰੋ ਇਸ, ਕਿ ਆਪਣੇ ਮਨ ਨੂੰ ਨਾਮ ਨਾਲ ਜੋੜ ਲੈ ਤੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲੈ, ਕਿਉਂਕਿ ਜੋਤ ਕੀ ਜਾਤ ਜਾਤ ਕੀ ਜੋਤੀ। ਇਹ ਕ੍ਰੀਏਸ਼ਨ ਨੂਰ ਚੋਂ ਹੈ ਤੇ ਇਸ ਕ੍ਰੀਏਸ਼ਨ ਦੇ ਵਿੱਚ ਪ੍ਰਭੂ ਵਸਦਾ ਤੇ ਪ੍ਰਭੂ ਹੀ ਤੇਰੇ ਅੰਦਰ ਵਸਦਾ। ਬਾਕੀ ਤੀਰਥਾਂ ਤੇ ਪੰਡਤਾਂ ਦੇ ਇੱਧਰ ਉੱਧਰ ਦੌੜ ਭੱਜ, ਇਹਦਾ ਕੋਈ ਫਾਇਦਾ ਨਹੀਂ ਹੈ। ਜੀ ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।